ਮੇਰੇ ਕੋਲ ਜੀ आ गए तो ਉਹ ਆਖਣ ਲੱਗੇ ਤੂੰ ਕਿਹੜੇ ਮਜ਼ਹਬ ਦਾ ਬੰਦਾ? ਵਾਬੀਆਂ ਦੇ ਜਲਸਿਆਂ 'ਚ ਵੀ ਟੁਰ ਜਾਣਾ, ਤਬਲੀਗੀ ਜਮਾਤ ਵਾਲਿਆਂ ਨਾਲ ਵੀ ਟੁਰ ਜਾਣਾ, ਸੁन्नियां ਦੀਆਂ ਮਹਿਫਲਾਂ 'ਚ ਵੀ ਖਤਮਾਂ 'ਚ ਵੀ ਟੁਰ ਜਾਣਾ, ਕ੍ਰਿਸਚਨ ਤੈਨੂੰ ਕੋਈ ਆਖੇ ਤੂੰ ਉੱਥੇ ਵੀ ਟੁਰ ਜਾਣਾ। ਤੇਰੇ ਕੋਲ ਵੀ ਇਹ ਗਿੱਲ ਸਾਹਿਬ ਬੈਠੇ ਨੇ ਕ੍ਰਿਸਚਨ ਬਰਾਦਰੀ ਨਾਲ ਤਲਕ ਕੇ ਮੇਰੇ ਸਿਰ ਦਾ ਤਾਜ ਨੇ, ਮੇਰੇ ਸਾਹਿਬ ਨੇ, ਬੜੀ ਇੱਜ਼ਤ ਕਰਨ, ਬੜਾ ਇਹਤਰਾਮ ਕਰਨ ਔਰ ਦਿਲੋਂ ਯਾ ਕਰਨਾ, ਮੂੰਹ ਨਾਲ ਨਹੀਂ। ਤੇ ਉਹ ਬੰਦੇ ਮੈਨੂੰ ਆਖਣ ਲੱਗੇ ਕਿਹੜੇ ਮਜ਼ਹਬ ਦਾ? ਅੱਗੇ ਇੱਕ ਮਸਜਿਦ ਹਾਂ ਸ਼ੁਰੂ ਕਰਾਈ ਸੀ ਉਹ ਅਹਿਲ ਹਦੀਸਾਂ ਦੀ, ਉਦੋਂ ਬਾਅਦ ਇੱਕ ਮਸਜਿਦ ਅਹਿਲ ਸੁਨਨਤ ਵਲ ਜਮਾਤ ਦੀ, ਫਿਰ ਇੱਕ ਮਸਜਿਦ ਦਿਓਬੰਦ। ਮੈਨੂੰ ਆਂਦੇ ਨੇ ਤੂੰ ਕਿਹੜੇ ਮਤਲਬ ਕਿਹੜੇ ਪਾਸੇ ਦਾ ਹੈ, ਤੂੰ ਕਿਹੜੇ ਮਜ਼ਹਬ ਦਾ ਹੈ? ਲਫ਼ਜ਼ ਉਹਨਾਂ ਦੇ ਤੂੰ ਕਿਹੜੇ ਮਜ਼ਹਬ ਦਾ ਬੰਦਾ? ਆ ਵੀ ਇੱਕ ਪਾਸੇ ਉਹ ਹੈ ਹੀ ਉਹਨਾਂ ਇੱਕ ਪਾਸੇ ਰਹਿ ਤੂੰ ਸਾਰਿਆਂ ਪਾਸੇ। ਮੈਂ ਕਿਹਾ ਗੱਲ ਸੁਣੋ, ਮੈਂ ਤੁਹਾਨੂੰ ਇਹ ਗੱਲ ਦੱਸਾਂ, ਜਿੱਦਣ ਮੈਂ ਮਰਿਆ ਨਾ ਸਿਆਪਾ ਪੈ ਜਾਣਾ ਉਹਦਾ। ਹਾਂ, ਅੱਲਾ ਦੇ ਫਜ਼ਲ ਨਾਲ ਰੌਲਾ ਪੈ ਜਾਏਗਾ। ਕੋਈ ਆਖੇਗਾ ਸਾਡਾ ਹੈ, ਕੋਈ ਆਖੇਗਾ ਸਾਡਾ, ਕੋਈ ਆਖੇਗਾ ਸਾਡਾ। ਉਂਝ ਮੈਂ ਇਹ ਗੱਲ ਆਨਾ, ਤਮਾਸ਼ਾ ਨਾ ਬਣਾਓ, ਝਗੜੇ ਨਾ, ਫਸਾਦ ਨਾ ਫੈਲਾਓ। ਯਾਰ ਗੱਲ ਸੁਣੋ, ਜਿੰਨਾ ਕਲਮਾਂ 'ਚ ਪੜ ਲਿਆ ਤੇ ਜਿੰਨਾ ਆਖਿਆ ਜਾਵੇ ਕਿ ਮੇਰਾ ਮਤਲਬ ਹੈ ਅਸੀਂ ਆਲੇ ਨਬੀ ਔਲਾਦੇ ਅਲੀ ਅਹਿਲੇ ਬੈਤ ਨੂੰ ਮੰਨਣ ਵਾਲਿਆਂ ਤੇ ਦਰੂਦ ਪਾਕਾਂ ਤੇ ਪੜਨ ਵਾਲਿਆਂ ਤੇ ਔਲੀਆ ਅੱਲਾ ਨੂੰ ਮੰਨਣ ਵਾਲਿਆਂ, ਤੇ ਜਿਹੜਾ ਵਲੀਆਂ ਨੂੰ ਵੀ ਮੰਨੇ, ਅਹਿਲੇ ਬੈਤ ਨੂੰ ਵੀ ਮੰਨੇ, ਆਲੇ ਨਬੀ ਔਲਾਦੇ ਅਲੀ ਨੂੰ ਮੰਨੇ ਤੇ ਦਰੂਦ ਪਾਕ ਪੜੇ, ਅਸੀਂ ਤੇ ਉਹਦੇ ਤਾਬਿਆਦਾਰ ਹਾਂ। ਤੇ ਦੂਜੇ ਨੰਬਰ ਤੇ ਗੱਲ ਰਹੀ ਭਾਵੇਂ ਹੋਵੇ ਕੋਈ ਸਿੱਖ ਤੇ ਭਾਵੇਂ ਹੋਵੇ ਹਿੰਦੂ ਤੇ ਭਾਵੇਂ ਹੋਵੇ ਕ੍ਰਿਸਚਨ ਤੇ ਭਾਵੇਂ ਹੋਵੇ ਮੁਸਲਮਾਨ, ਸਭ ਤੋਂ ਪਹਿਲਾਂ ਇਨਸਾਨੀਅਤ। ਮੈਂ ਪਿਆ ਆਖਾਂ ਮੈਂ ਨਬੀ ਪਾਕ ਦਾ ਮੰਨਣ ਵਾਲਾ, ਜੇ ਨਬੀ ਪਾਕ ਦੀ ਗੱਲ ਹੀ ਨਹੀਂ ਮੰਨਣੀ ਤੇ ਮੰਨਣ ਵਾਲਾ ਕਾਹਦਾ ਵਾ? ਮੇਰੇ ਪਾਕ ਪੈਗੰਬਰ ਦੇ ਦੌਰ ਦੇ ਵਿੱਚ ਨਾ ਸ਼ਰੀਰ ਬੰਦਿਆਂ, ਸ਼ਰੀਰ ਹਰ ਦੌਰ ਦੇ ਵਿੱਚ ਹੁੰਦੇ ਨੇ, ਸ਼ਰਾਰਤਾਂ ਕਰਨ ਵਾਲੇ, ਹਾਸਦ ਵੀ ਹੁੰਦੇ ਨੇ, ਨੁਕਸਾਨ ਪਹੁੰਚਾਉਣ ਵਾਲੇ ਵੀ ਹੁੰਦੇ ਨੇ। ਤੇ ਸ਼ਰੀਰ ਬੰਦਿਆਂ ਨੇ ਸਲਾਹ ਕਰ ਲਈ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ ਕਿ ਇਹਨਾਂ ਨੂੰ ਸਤਾਈਏ, ਤੇ ਸਤਾ ਦਾ ਢੰਗ ਕੀ ਬਣਾਏ ਉਹਨੇ। ਇੱਕ ਬੰਦਾ ਨਾ ਪੂਰੇ ਜੇ ਦਿਮਾਗ ਦਾ, ਜਦੋਂ ਵੀ ਇਸਤੇਮਾਲ ਹੁੰਦਾ ਨਾ ਬੰਦਾ, ਪੂਰੇ ਦਿਮਾਗ ਦਾ ਇਸਤੇਮਾਲ ਹੁੰਦਾ। ਸਿਆਣਾ ਬੰਦਾ ਐਡੀ ਛੇਤੀ ਇਸਤੇਮਾਲ ਨਹੀਂ ਹੁੰਦਾ। ਪੂਰੇ ਜੇ ਦਿਮਾਗ ਦਾ ਬੰਦਾ ਅੱਗੇ ਲਾਏ ਉਹਨੇ ਤੇ ਆਖਿਆ ਉਹਨੇ ਵੀ ਕਿ ਜਾ ਕੇ ਨਾ ਤੇ ਮਸਜਿਦ ਨਬਵੀ ਦੇ ਵਿੱਚ ਤੂੰ ਪਿਸ਼ਾਬ ਕਰ ਛੱਡਣਾ। ਉਹ ਗਿਆ, ਉਹਨੇ ਜਾ ਕੇ ਨਾ ਤੇ ਮਸਜਿਦ ਨਬਵੀ ਦੇ ਵਿੱਚ ਬਹਾਨਾ ਕਰ ਛੱਡਿਆ। ਸਹਾਬਾ ਜਦੋਂ ਵੇਖਿਆ ਵੀ ਪਾਕ ਜਗ੍ਹਾ ਜਿੱਥੇ ਅਸੀਂ ਸਜਦਾ ਕਰਨੇ ਆ, ਇਬਾਦਤ ਕਰਨੇ ਆ, ਉੱਥੇ ਬੰਦੇ ਨੇ ਆ ਕੇ ਤੇ ਗੰਦ ਪਾ ਛੜਿਆ। ਤੇ ਉਹਨੇ ਆਖਿਆ ਹੁਣ ਇਹਨੂੰ ਸਿੱਧਿਆਂ ਕਰ ਲੈਣਾ। ਤੇ ਨਬੀ ਪਾਕ ਨੇ ਫਰਮਾਇਆ ਸਹਾਬਾ ਬਹਿ ਜਾਓ, ਇਹਨੂੰ ਆਪਣੀ ਹਾਜਤ ਪੂਰੀ ਕਰ ਲੈਣ ਦਿਓ, ਇਹਨੂੰ ਨਹੀਂ ਤੰਗ ਕਰਨਾ। ਜਦੋਂ ਉਹਨੇ ਬਹਾਨਾ ਕਰ ਲਿਆ, ਤਸੱਲਾ ਕਰ ਲਈ, ਤੇ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਅੱਗੋਂ ਗੱਲ ਕਰਨ ਤੇ ਮੇਰੇ ਨਾਲ ਤੇ ਮੇਰੇ ਪਿੱਛੇ ਗਰੋਪੇ ਜਿੰਨਾ ਘੱਲੇ ਆ, ਤੇ ਇੱਥੇ ਮੇਰਾ ਮਤਲਬ ਜਿਹੜਾ ਸਾਡਾ ਮਨਸੂਬਾ ਪਾਸ ਹੋਏਗਾ। ਤੇ ਨਬੀ ਪਾਕ ਨੇ ਫਰਮਾਇਆ ਸਹਾਬਾ ਨਹੀਂ, ਇਹਨੂੰ ਹਾਜਤ ਪੂਰੀ ਕਰ ਲੈਣ ਦਿਓ। ਜਦੋਂ ਉਹਨੇ ਕਰ ਲਈ ਨਾ ਹਾਜਤ ਪੂਰੀ, ਉਹਨਾਂ ਸਹਾਬਾ ਨੂੰ ਮੇਰੇ ਪਾਕ ਪੈਗੰਬਰ ਨੇ ਫਰਮਾਇਆ ਕਿ ਉਥੋਂ ਪਾਣੀ ਲਿਆਓ ਖੂਹ ਦੇ ਵਿੱਚੋਂ, ਤੇ ਇਹ ਗੰਦ ਨੂੰ ਹੁਣ ਸਾਫ਼ ਕਰੀਏ। ਜਦੋਂ ਉਹ ਸਾਫ਼ ਕੀਤਾ ਨਾ, ਤੇ ਉਹ ਬੰਦਾ ਜਿਹੜਾ ਅੱਗੇ ਲਾ ਕੇ ਉਹਨਾਂ ਘੱਲਿਆ ਸੀ ਮਨਸੂਬੇ ਦੇ ਤਹਿਤ, ਜਦੋਂ ਉਹਨੇ ਵੇਖਿਆ ਨਾ ਕਿ ਉਹਨਾਂ ਜਿਨ੍ਹਾਂ ਘੱਲਿਆ ਉਹਨਾਂ ਤੇ ਮੈਨੂੰ ਹੋਰ ਗੱਲਾਂ ਸੁਣਾਈਆਂ ਸਨ ਕਿ ਉਹ ਅੱਗੂ ਇੰਜਦੇ ਨੇ, ਮੈਂ ਵੇਖਿਆ ਇਹ ਤੇ ਲੋਕ ਹੀ ਉਹ ਸ਼ੈਵਾਂ ਨੇ। ਉਹਨੇ ਆਖਿਆ ਸੋਹਣਿਆ ਕਲਮਾ ਪੜਾਓ ਤੇ ਮੈਨੂੰ ਆਪਣਾ ਕਰ ਲਓ। ਤੁਹਾਡਾ ਏਡਾ ਸੋਹਣਾ ਅਖਲਾਕ, ਏਡਾ ਸੋਹਣਾ ਅਖਲਾਕ ਤੁਹਾਡਾ। ਗੱਲ ਇਹ ਵੇ ਜੇ ਆਖੀ ਅਸੀਂ ਮੰਨਣ ਵਾਲੇ ਉਹਨਾਂ ਦੇ ਆ ਤੇ ਅਮਲ ਵਿੱਚ ਸਾਡੇ ਵਿੱਚ ਮੇਰਾ ਮਤਲਬ ਰੱਤੀ ਬਰਾਬਰ ਵੀ ਨਾ ਹੋਏ ਤੇ ਕਾਹਦਾ। ਉਹਨੇ ਆਖਿਆ ਸੀ ਇਹ ਮੰਨਣਾ ਵੀ ਕਾਹਦਾ ਮੰਨਣਾ ਹੈ, ਕਦੀ ਮੰਨ ਲਿਆ ਤੇ ਕਦੀ ਮੰਨਿਆ ਨਾ। ਤੇਰੇ ਸਿਦਕ ਯਕੀਨ ਦਾ ਕੀ ਫਾਇਦਾ, ਕਦੀ ਬੰਨ ਲਿਆ ਤੇ ਕਦੀ ਬੰਨਿਆ ਹੀ ਨਾ। ਤੇਰੇ ਸਾਹਮਣੇ ਤਰੇ ਨੇ ਯਕੀਨ ਵਾਲੇ, ਤੂੰ ਤੇ ਬਦਲਿਓ ਵਨ ਸਮੰਨਿਆ ਨਾ। ਸਿਦਕ ਸੋਹਣੀ ਦਾ ਵੇਖ ਸਰਦਾਰ ਸਾਈਆਂ, ਕੱਚਾ ਵੇਖ ਅੱਖੀ ਮੋੜ ਵੀ ਭੰਨਿਆ ਨਾ। ਇਹ ਮੰਨਣਾ ਵੀ ਕਾਹਦਾ ਮੰਨਣਾ ਹੈ, ਕਦੀ ਮੰਨ ਲਿਆ ਤੇ ਕਦੀ ਮੰਨਿਆ। ਜੇ ਮੰਨੇ ਬੰਦਾ ਇਕਰਾਰੁਮ ਬਿਲ ਲਿਸਾਨ व तस्दीकुम बिल कलब, फिर दिलों इकरार कर ले,
ਜ਼ਬਾਨ ਤੋਂ ਇਕਰਾਰ ਕਰ ਲੈ ਤੇ ਦਿਲੋਂ ਤਸਦੀਕ ਕਰ ਲੈ, ਠੀਕ ਬੜੀ ਫਿਰ ਅੱਲਾ ਦੇ ਫਜ਼ਲ ਨਾਲ ਮਾਲਕ ਕੰਡ ਨਹੀਂ ਲੱਗਣਗੇ।